1947 अगस्त ਦੇ ਵਿੱਚ ਇਸ ਐਲਾਨ ਹੋਇਆ ਨਾ ਹਾਂਜੀ ਕਿ ਪਾਕਿਸਤਾਨ ਬਣ ਗਿਆ ਤੇ ਉਸ ਵੇਲੇ ਹਫੜਾ ਦਫੜੀ ਪੈ ਗਈ ਕਤਲੋਵਾਰੀ ਸ਼ੁਰੂ ਹੋ ਗਈ। ਸਾਡੇ ਜਲੰਧਰ ਸ਼ਹਿਰ 'ਚ ਇੱਕ ਬਾਜ਼ਾਰ ਹੈ ਲਾਲ ਬਾਜ਼ਾਰ। ਕੀ ਕਰਦੇ ਜੀ ਇੰਨੀ ਤੇਜ਼ ਕਰਾ ਦੇ। ਹਾਂ ਉਹ ਲੈ ਗਿਆ ਮੈਂ ਮੁਸਲਮਾਨਾਂ ਦੇ ਗਾਟੇ ਲਾਉਣੇ ਤੇ ਢੋਲ ਵਗੈਰਾ ਵੱਜਦਾ ਹੁੰਦਾ ਸੀ। ਫਲਾਂ ਜਗ੍ਹਾ ਦੇ ਪਿੰਡ ਦੇ ਵਿੱਚ ਕਤਲੋਵਾਰੀ ਸ਼ੁਰੂ ਹੋ ਗਈ ਹੈ ਜਾਂ ਅੱਗ ਲਾਤੀ ਹੈ। ਉਹਦੀ ਗਰਦਨ ਦੇ ਉੱਤੇ ਤਲਵਾਰ ਮੈਂ ਉਹਦੀ ਸਰੀ ਹੋ ਗਈ। ਉਹ ਜਿੰਨੇ ਵੀ ਹੈ ਸੀ ਸਾਰਿਆਂ ਨੂੰ ਬਹਾ ਕੇ ਲੈ ਗਏ। ਮੁੜ ਕੇ ਗਏ ਹੀ ਨਹੀਂ ਤੁਸੀਂ ਦੱਸਿਆ ਹੁਣੇ ਮੈਂ ਜ਼ਿਆਦਾ ਰਹਿਣਾ ਉਹ ਖਾਬ ਦੇ ਵਿੱਚ ਮੈਂ ਜਾਂਦਾ ਖਾਬ ਦੇ ਵਿੱਚ ਮੈਂ ਰੋਜ਼ ਫਿਰ ਆਉਣਾ। ਅੱਛਾ ਹਾਂ ਔਰ ਹਰ ਚੀਜ਼ ਜਗ੍ਹਾ ਜਿਹੜੀ ਮੇਰੀ ਦੇਖੀ ਹੈ ਨਾ ਉਹ ਦੇਖਦਾ। ਲੇਕਿਨ ਉਸ ਵੇਲੇ ਕੋਈ ਐਸੀ ਗੱਲਬਾਤ ਹਿੰਦੂ ਜਿਹੜੇ ਸੀ ਸਾਡੇ ਘਰਾਂ 'ਚ ਦੁੱਧ ਮਈਆਂ ਰੱਖੀਆਂ ਸੀ, ਦੁੱਧ ਵਗੈਰਾ ਹਿੰਦੂ ਲੈ ਕੇ ਜਾਂਦਾ ਸੀ। ਇਹ ਮੁਲਕ ਜਿਹੜਾ ਨਾ ਅੱਲਾਹ ਤਾਲਾ ਨੇ ਇੱਕ ਗਿਫਟ ਦਿੱਤਾ ਜੀ, ਤੋਹਫਾ ਦਿੱਤਾ ਜੀ। अस्सलाम वालेकुम दोस्तों, मैं नासिर ढिल्लों। ਤੁਸੀਂ ਵੇਖ ਰਹੇ ਹੋ ਪੰਜਾਬੀ ਲਹਿਰ YouTube ਚੈਨਲ। ਉਹਦੇ ਨਾਲ ਨਾਲ ਤੁਸੀਂ ਸਾਨੂੰ ਵੇਖ ਸਕਦੇ ਹੋ ਪੰਜਾਬੀ ਲਹਿਰ Facebook ਪੇਜ ਤੇ। 1947 ਦੀਆਂ ਦਾਸਤਾਨਾਂ ਨੂੰ ਲੈ ਕੇ ਤੁਹਾਡੇ ਰੂਬਰੂ ਹਾਜ਼ਰ ਹੁੰਦੇ ਰਹੀਦਾ। 1947 ਦੀ ਵਿਛੋੜੇ ਦੀਆਂ ਦਾਸਤਾਨਾਂ, ਉਹ ਸਾਂਝਾਂ ਦੀ ਦਾਸਤਾਨ, ਉਹ ਵਿਛੋੜੇ ਦੀ ਦਾਸਤਾਨ, ਉਹਨਾਂ ਬਜ਼ੁਰਗਾਂ ਦੀਆਂ ਦਾਸਤਾਨਾਂ ਜਿਨ੍ਹਾਂ ਨੇ ਆਪਣੇ ਹੱਡਾਂ ਤੇ ਹੰਢਾਇਆ ਉਹ ਸਾਰਾ ਕੁਝ, ਉਹਨਾਂ ਦੀਆਂ ਕਹਾਣੀਆਂ ਤੁਹਾਡੇ ਤੱਕ ਰੱਖੀ ਦੀਆਂ। ਮੇਰਾ ਤਾਲੁਕ ਲੈਲਪੁਰ ਦੇ ਪਿੰਡ ਪੰਜਵੜ ਤੋਂ, ਛੇਚਕ ਪੰਜਵੜ। ਅਸੀਂ ਵੀ ਪਿੱਛੋਂ ਅੰਮ੍ਰਿਤਸਰ ਤੋਂ ਉੱਠ ਕੇ ਆਏ ਹਾਂ। ਸੋ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਸਾਨੂੰ ਵਿਰਾਸਤ 'ਚ ਮਿਲੀਆਂ, ਅਸੀਂ ਵੀ ਆਪਣੇ ਵੱਡਿਆਂ ਕੋਲ ਸੁਣੀਆਂ। ਸੋ ਉਹਨਾਂ ਕਹਾਣੀਆਂ ਨੂੰ ਕਲੈਕਟ ਕਰਨ ਦਾ, ਉਹਨਾਂ ਕਹਾਣੀਆਂ ਨੂੰ ਤੁਹਾਡੇ ਤੱਕ ਰੱਖਣ ਦਾ ਇੱਕ ਸਿਲਸਿਲਾ ਜਿਹੜਾ ਸ਼ੁਰੂ ਕੀਤਾ। ਉਸੇ ਸਿਲਸਿਲੇ ਨੂੰ ਲੈ ਕੇ ਅਸੀਂ ਅੱਜ ਫੈਸਲਾਬਾਦ ਲੈਲਪੁਰ ਦੇ ਇੱਕ ਸ਼ਹਿਰ ਦੇ ਵਿੱਚ ਜੰਗ ਰੋਡ 'ਤੇ ਇੱਕ ਬਜ਼ੁਰਗ ਨੇ ਸਾਡੇ ਨਾਲ, ਉਹਨਾਂ ਨਾਲ ਮੌਜੂਦ ਆ। ਅੱਜ ਦੀ ਗੱਲਬਾਤ ਜਿਹੜੀ ਉਹ ਸਾਂਝੀ ਕਰਾਂਗੇ ਤੁਹਾਡੇ ਨਾਲ। ਉਹਨਾਂ ਦੀ ਕਹਾਣੀ, ਉਹਨਾਂ ਦੀ ਜ਼ੁਬਾਨੀ ਜ਼रूर सुनो। अस्सलाम वालेकुम जी। वालेकुम सलाम। की हाल चाल से ठीक है? अल्हम्दुलिल्लाह, शुक्र अल्हम्दुलिल्लाह। ना की ਤੁਹਾਡਾ ਨਾਮ ਦੱਸ ਦਿਓ। अब्दुल रशीद। ਤੇ ਅੱਬਾ ਜੀ ਦਾ? वालिद साहब ਦਾ ਨਾਮ अब्दुल अजीज। अब्दुल अजीज। ਤੇ ਉਮਰ ਇਸ ਵੇਲੇ ਕਿੰਨੀ ਕੁ ਬਜ਼ੁਰਗ ਹੋਣੀ ਹੈ ਮੇਰੀ? ਹਾਂਜੀ 88 ਸਾਲ। 88? ਹਾਂਜੀ 88 ਈਅਰ ਤੇ ਆਪਾਂ ਕਹਿ ਲਈਏ ਹੁਣ 73 ਸਾਲ ਪਾਕਿਸਤਾਨ ਨੂੰ ਬਣਨੇ ਹੋ ਗਏ। 15 ਸਾਲ ਹੈਗੀ ਸੀ ਤੁਹਾਡੀ ਉਦੋਂ? ਮੈਂ 15 ਸਾਲ ਸੀ ਜੀ ਉਸ। ਲੇਕਿਨ ਜਿਸਲੇ ਲੰਡਨ ਗਿਆ ਸਕੂਲ 'ਚ ਦਾਖਲ ਜਿਸਲੇ ਕਰਾਇਆ ਨਾ ਤੇ ਇੱਕ ਮੁਹੱਲੇ ਦਾ ਬਜ਼ੁਰਗ ਸੀਗਾ, ਉਹ ਲੈ ਗਿਆ ਤੇ ਉਹ ਟੀਚਰ ਨੇ ਪੁੱਛਿਆ ਵੀ ਇਹ ਬੱਚੇ ਦੀ ਉਮਰ ਕਿੰਨੀ ਹੈ। ਉਹਨੇ ਕਿਹਾ ਜੀ ਪਤਾ ਨਹੀਂ, ਲਿਖ ਲਓ। ਉਹਨਾਂ ਨੇ 135 ਲਿਖ ਲਈ, ਹਾਲਾਂਕਿ 32 ਮੇਰੀ ਪੈਦਾਇਸ਼ ਮੇਰੀ 32 ਦੀ ਹੈ। ਅੱਛਾ 1935 ਲਿਖ ਦਿੱਤੀ? 1935। ਅੱਛਾ ਅੱਛਾ, ਪਹਿਲਾਂ ਹੈ ਵੈਸੇ 32 ਦੀ ਲਿਖੀ 35 ਗਈ। ਅੱਛਾ ਅੱਛਾ। ਤੇ ਇਹ ਦੱਸੋ ਕਿਹੜਾ ਸੀ ਪਿੱਛੇ ਆਪਣਾ ਪਿੰਡ ਜਾਂ ਸ਼ਹਿਰ ਜਿੱਥੋਂ ਉੱਠ ਕੇ ਆਏ ਸੋ? ਅਸਾਂ ਸ਼ਹਿਰ ਦੇ ਵਿੱਚ ਹੀ ਰਹਿੰਦੇ ਸੀ। ਕਿਹੜੇ ਸ਼ਹਿਰ 'ਚ? ਜਲੰਧਰ ਸ਼ਹਿਰ। ਜਲੰਧਰ ਸ਼ਹਿਰ ਸਾਡਾ ਮਹੱਲਾ ਸੀ ਜੱਟਪੁਰਾ। ਸਾਰੀ ਬਰਾਦਰੀ ਉੱਥੇ ਰਹਿੰਦੀ ਸੀ। ਤੇ ਨਾਲ ਸਾਡਾ ਸੀ ਕਿ ਮੁਹੱਲਾ ਕਰਾਰ ਖਾਂ, ਬੜਾ ਮਸ਼ਹੂਰ ਮਹੱਲਾ ਸੀ। ਲੋਹਾਰ ਤਰਖਾਨ ਰਹਿੰਦੇ ਸੀ, ਬੜਾ ਦਬਕਾ ਸੀ ਉਹਨਾਂ ਦਾ ਹਿੰਦੂਆਂ ਸਿੱਖਾਂ ਦੇ ਉੱਤੇ। ਹਾਂਜੀ ਹਾਂ। ਨਹੀਂ ਤੇ ਪਿੱਛੇ ਆਪਣਾ ਪਿੰਡ ਕਿਹੜਾ ਸੀ? ਪਿੰਡ ਵੀ ਹੋਣਾ ਸਾਰੀ ਗੱਲ? ਨਹੀਂ ਪਿੰਡ ਨੇ। ਅੱਛਾ ਸ਼ਹਿਰ ਹੀ ਸੀ ਤੁਹਾਡਾ? ਸ਼ਹਿਰ ਹੀ। ਠੀਕ। ਤੇ ਉਦੋਂ ਜਿੰਨੀ ਹੋਸ਼ ਤੁਹਾਨੂੰ ਆ, ਤੁਹਾਡੀ ਜੰਪਲ ਵੀ ਉੱਥੇ ਸ਼ਹਿਰ ਦੀ, ਉਸੇ ਮਹੱਲੇ ਸ਼ਹਿਰ ਦੀ ਹੈ। ਤੇ ਆਲ ਦੁਆਲੇ ਦੀ ਜੇ ਆਪਾਂ ਗੱਲ ਕਰਾਂ ਕੋਈ ਲਾਗੇ ਲਾਗੇ ਏਰੀਆ ਦਾ ਪਤਾ ਕਿਹੜਾ ਕਿਹੜਾ ਏਰੀਆ ਸੀ, ਪਿੰਡ ਕਿਹੜੇ ਕਿਹੜੇ ਸੀ ਲਾਗੇ? ਹਾਂਜੀ ਪਹਿਲੇ ਤੇ ਮੁਹੱਲਾ ਕਰਾਰ ਖਾਂ ਸੀ, ਇਹ ਮੁਹੱਲਾ ਸੀ ਬੜਾ ਮਸ਼ਹੂਰ। ਫਿਰ ਸਾਡੇ ਅਪੋਜ਼ਿਟ ਸਾਈਡ ਦੇ ਉੱਤੇ ਇਹ ਚਰਨਜੀਤਪੁਰਾ ਹਿੰਦੂਆਂ ਦਾ ਮੁਹੱਲਾ ਸੀ। ਚਰਨਜੀਤਪੁਰਾ? ਹਾਂ ਹਿੰਦੂਆਂ ਦਾ ਮੁਹੱਲਾ ਸੀ। ਉਸ ਤੋਂ ਬਾਅਦ ਚੂੜੇ ਵਗੈਰਾ ਵੀ ਰਹਿੰਦੇ ਸੀ। ਚੂੜੇ ਦਾ ਮੁਹੱਲਾ ਪਰਲੇ ਪਾਸੇ ਸੀ, ਜਿਹੜੇ ਘਰਾਂ ਦੇ ਚੁੱਕ ਗੰਦ ਚੱਕਦੇ ਸੀ। ਠੀਕ। ਤੇ ਹੋਰ ਬਸ ਠੀਕ। ਜਿੱਥੇ ਤੁਸੀਂ ਰਹਿੰਦੇ ਸੋ ਇੱਥੇ ਜਿਸ ਮਹੱਲੇ ਤੁਸੀਂ ਸੋ, ਇੱਥੇ ਸਾਰੇ ਮੁਸਲਮਾਨ ਸੀ? ਤਕਰੀਬਨ ਸਾਰੇ ਮੁਸਲਮਾਨ ਸੀ। ਠੀਕ ਹੈ। ਹਾਂਜੀ। ਤੇ ਆਪਣੇ ਤੁਸੀਂ ਉੱਥੇ ਪੜ੍ਹਦੇ ਪੁੱਢਦੇ ਸੋ? ਮੈਂ ਉਸ ਵੇਲੇ 6ਵੀਂ ਦੇ ਵਿੱਚ ਪੜ੍ਹਦਾ ਸੀ। ਕਿਹੜੇ ਸਕੂਲ?
ਇਸਲਾਮੀਆ ਹਾਈ ਸਕੂਲ ਨੀਲੇ ਮਹਿਲ। ਨੀਲਾ ਮਹਿਲ ਇਸਲਾਮੀ ਹਾਈ ਸਕੂਲ ਹਾਂਜੀ ਨੀਲਾ ਮਹਿਲ। ਉੱਥੇ ਜਿਹੜੇ ਉਦੋਂ ਦੀ ਗੱਲ ਕਰਦੇ ਆ, ਉਦੋਂ ਸਟਰੈਂਥ ਜਿਹੜੀ ਟੀਚਰ ਜਾਂ ਸਟੂਡੈਂਟ ਜਿਹੜੇ ਇਸਲਾਮੀਆ ਸਕੂਲ ਸੀ, ਉੱਥੇ ਦੂਜੇ ਵੀ ਪੜ੍ਹਦੇ ਸੀ, ਦੂਜੇ ਮਜ਼ਹਬਾਂ ਦੇ ਵੀ? ਸਾਰੀਆਂ ਕੌਮਾਂ ਗੁਜਰ ਵਗੈਰਾ ਕੋਈ ਤਫਰੀਕ ਨਹੀਂ ਸੀ। ਨਾ ਕੋਈ ਕਿਸੇ ਨੂੰ ਪੁੱਛਦਾ ਸੀ ਵੀ ਤੂੰ ਗੁਜਰ ਹੈ ਜਾਂ ਚੌਧਰੀ ਹੈ ਜਾਂ ਸ਼ੇਖ ਹੈ, ਕੋਈ ਨਹੀਂ ਪੁੱਛਦਾ। ਨਹੀਂ, ਹਿੰਦੂ ਜਾਂ ਸਿੱਖਾਂ ਦੇ ਮੁੰਡੇ ਵੀ ਪੜ੍ਹਦੇ ਸੀ ਉਸ ਸਕੂਲ? ਹਾਂਜੀ ਉਹ ਵੀ ਪੜ੍ਹਦੇ ਸੀ। ਅੱਛਾ। ਮੇਰੇ ਖਿਆਲ ਹਿੰਦੂਆਂ ਸਿੱਖਾਂ ਦੇ ਜਿਹੜੇ ਨਾ ਇਸਲਾਮੀਆ ਸਕੂਲ ਦੇ ਵਿੱਚ ਨਹੀਂ ਪੜ੍ਹਦੇ ਸੀ। ਹਾਂ, ਮੁਸਲਮਾਨ ਹੀ ਸੀ ਸਾਰੇ। ਠੀਕ ਹੈ। ਤੇ ਟੀਚਰ ਵੀ ਮੁਸਲਮਾਨ ਹੀ ਸਾਰੇ? ਹਾਂ। ਅੱਛਾ। ਸਾਡੇ ਮਹੱਲੇ ਦੇ ਕੋਲ ਸੀ ਐਂਗਲੋ ਹਾਈ ਸਕੂਲ। ਹਾਂਜੀ, ਐਂਗਲੋ। ਉਹ ਹਿੰਦੂਆਂ ਸਿੱਖਾਂ ਦਾ ਸੀ। ਐਂਗਲੋ ਹਾਈ ਸਕੂਲ। ਐਂਗਲੋ ਹਾਈ ਸਕੂਲ। ਅੱਛਾ, ਟੀਚਰਸ ਜਿਹੜੇ ਸਨ ਤੁਹਾਡੇ, ਉਹਨਾਂ ਦੇ ਕੋਈ ਨਾਂ ਨੂੰ ਯਾਦ ਹੈ? ਹਾਂਜੀ। ਕੀ ਨਾਮ? ਉਰਦੂ ਦਾ ਟੀਚਰ ਸੀ ਮੀਰਾ ਬਖਸ਼। ਹਾਂਜੀ। ਤੇ ਅੰਗਰੇਜ਼ੀ ਦਾ ਟੀਚਰ ਹੈ ਸੀ ਆਪਣਾ ਗੌਹਰ ਅਲੀ। ਮਾਸਟਰ ਗੌਹਰ ਅਲੀ। ਤੇ ਅਰਬੀ ਦਾ ਟੀਚਰ ਸੀ ਅਹਿਮਦੀਨ। ਹਾਂਜੀ। ਅੱਛਾ, ਇਹ ਜਦੋਂ ਪਾਰਟੀਸ਼ਨ ਹੋਈ ਉਦੋਂ ਤੁਸੀਂ 6ਵੀਂ 'ਚ ਸੋ? ਹਾਂਜੀ। ਫਿਰ ਉਹ ਸਾਲ ਦੇ ਦੌਰਾਨ ਹੀ ਆ ਗਏ ਛੱਡ ਕੇ ਇੱਧਰ, ਫਿਰ ਸਕੂਲਾਂ ਸਕਾਲਾਂ ਦਾ ਵਿੱਚ ਹੀ ਰਹਿ ਗਿਆ? 1947 ਅਗਸਤ ਦੇ ਵਿੱਚ ਜਿਸ ਵੇਲੇ ਐਲਾਨ ਹੋਇਆ ਨਾ ਹਾਂਜੀ ਕਿ ਪਾਕਿਸਤਾਨ ਬਣ ਗਿਆ, ਤੇ ਉਸ ਵੇਲੇ ਫਿਰ ਹਫੜਾ ਤਫੜੀ ਪੈ ਗਈ, ਕਤਲੋਗਾਰੀ ਸ਼ੁਰੂ ਹੋ ਗਈ। ਤੇ ਸਾਡਾ ਵੀ ਮਹੱਲਾ ਕਰਾਰ ਖਾਂ ਬਹੁਤ ਮਸ਼ਹੂਰ ਸੀ। ਅਗਰ ਅਟੈਕ ਕਰਦਾ ਤੇ ਹਰ ਚੀਜ਼ ਖਤਮ ਹੋ ਜਾਣੀ ਸੀ। ਉਹਦੀ ਕਿਸੇ ਦੀ ਜ਼ਰੂਰਤ ਨਹੀਂ ਹੋਈ। ਅੱਲਾ ਦੀ ਮਿਹਰਬਾਨੀ ਰਹੀ। ਨਹੀਂ, ਪਹਿਲੋਂ ਵੀ ਹਾਲਾਤ ਪਹਿਲੋਂ ਹੀ ਖਰਾਬ ਹੋਣ ਲੱਗ ਪਏ ਸੀ ਵੀ, ਜਿਵੇਂ ਜੇ ਆਪਾਂ ਮਜ਼ਹਬੀ ਗੱਲ ਕਰਦੇ ਆ, ਹਾਂ, ਮਜ਼ਹਬੀ ਤੌਰ ਤੇ ਕੋਈ ਇੱਕ ਦੂਜੇ ਦੇ ਨਾਲ ਤਾਂ ਹੈ ਨਹੀਂ ਸੀ ਰੌਲਾ? ਕਿ ਹੈ ਸੀ? ਨਹੀਂ ਜੀ, ਪਹਿਲੋਂ ਹਾਂ, ਪਾਰਟੀਸ਼ਨ ਤੋਂ ਪਹਿਲਾਂ। ਹਾਂ। ਉਦੋਂ ਤੁਸੀਂ 6ਵੀਂ 'ਚ ਪੜ੍ਹਦੇ ਸੋ, ਹੁਣ ਵੀ ਲੰਡਨ ਰਹਿੰਦੇ ਤੁਸੀਂ? ਨਾ, ਲੰਡਨ ਤਾਂ ਮੈਂ 1962 ਮੈਂ ਉਹੀ ਗੱਲ ਕਰਦਾ। ਤੁਹਾਨੂੰ ਪਤਾ ਹੀ ਹੋਏਗਾ ਸੁਣਦੇ ਤਾਂ ਹਾਲਾਤ ਖਰਾਬ ਹੋਣ ਦੀ ਵਜ੍ਹਾ ਕੀ ਸੀ? ਹਾਲਾਤ ਖਰਾਬ ਦੀ ਵਜ੍ਹਾ ਇਹੋ ਹੀ ਹੈ, ਹਾਲਾਂਕਿ ਐਸਾ ਨਹੀਂ ਹੋਣਾ ਚਾਹੀਦਾ ਸੀ ਔਰ ਇਹ ਗਲਤ ਕਦਮ ਉਠਾਇਆ ਗਿਆ। ਸਿੱਖਾਂ ਨੇ, ਹਿੰਦੂਆਂ ਨੇ ਕਤਲੋਗਾਰੀ ਉਹਨਾਂ ਨੇ ਸ਼ੁਰੂ ਕੀਤੀ। ਮੁਸਲਮਾਨ ਤੇ ਰਹਿਮ ਦੇ ਲੈ, ਉਹ ਤੇ ਮਤਲਬ ਕਿ ਐਸਾ ਨਹੀਂ ਕਰ ਸਕਦਾ, ਲੇਕਿਨ ਚूंकि ਫਿਰ ਉਹਨਾਂ ਨੇ ਸ਼ੁਰੂ ਕੀਤੀ ਤੇ ਫਿਰ ਮੁਸਲਮਾਨਾਂ ਨੇ ਵੀ ਮੁਕਾਬਲਾ ਕੀਤਾ ਜੀ। ਕਈਆਂ ਹਿੰਦੂਆਂ ਸਿੱਖਾਂ ਨੂੰ ਮਾਰਿਆ ਜੀ। ਸਾਡੇ ਜਲੰਧਰ ਸ਼ਹਿਰ 'ਚ ਇੱਕ ਬਾਜ਼ਾਰ ਹੈ, ਲਾਲ ਬਾਜ਼ਾਰ। ਉੱਥੇ ਇੱਕ ਉਹ ਆਪਣਾ ਮਹੱਲਾ ਕਾਰਖਾਨਾ ਦਾ ਤਰਖਾਨ ਲੋਹਾਰ ਸੀਗਾ, ਛੁਰੀਆਂ ਵਗੈਰਾ ਤੇਜ਼ ਕਰਦਾ। ਤੇ ਉੱਥੇ ਇੱਕ ਸਿੱਖ ਆਇਆ। ਸਿੱਖ ਉਹਨੂੰ ਕਹਿੰਦਾ ਜੀ ਮਹਾਰਾਜ ਇਹ ਤਲਵਾਰ ਜਿਹੜੀ ਹੈ ਤੇਜ਼ ਕਰ ਦਿਓ। ਉਹਨੇ ਤੇਜ਼ ਕਰ ਦਿੱਤੀ। ਇੱਕ ਵਾਰੀ ਕੀਤੀ, ਕਹਿੰਦਾ ਜੀ ਇਹਨੇ ਹੋਰ ਤੇਜ਼ ਕਰੋ। ਫਿਰ ਦੂਸਰੀ ਵਾਰੀ ਕਹਿੰਦਾ ਜੀ ਹੋਰ ਤੇਜ਼ ਕਰੋ। ਉਹਨੇ ਕਿਹਾ ਜੀ ਇਹ ਕੀ ਕਰ ਰਹੀ ਜੀ, ਇੰਨੀ ਤੇਜ਼ ਕਰਾ ਦੇ? ਹਾਂ, ਉਹਨੇ ਕਿਹਾ ਮੈਂ ਮੁਸਲਮਾਨਾਂ ਦੇ ਗਾਟੇ ਲਾਉਣੇ ਜੀ। ਉਹਨੇ ਕਿਹਾ, ਉਹਨੂੰ ਜੋਸ਼ ਆ ਗਿਆ, ਜਜ਼ਬਾ ਆ ਗਿਆ। ਕੱਦ ਉਹਦਾ ਛੋਟਾ ਸੀ। ਉਹਨੇ ਇਹ ਸਟੂਲ ਜਿਹਾ ਰੱਖ ਕੇ ਨਾ, ਸਟੂਲ ਦੇ ਉੱਤੇ ਕਦਮ ਰੱਖ ਕੇ ਨਾ, ਤੇ ਉਹਦੀ ਗਰਦਨ ਦੇ ਉੱਤੇ ਤਲਵਾਰ में ਉਹਦੀ ਸਿਰੀ ਹੋ ਗਈ और बाजार बंद हो गया, रौला पै गया, कतलोगारत हो गई, ये हो गया, वो हो गया। ਤੇ ਬਹਰਾਲ ਇਸ ਤਰ੍ਹਾਂ ਫਿਰ ਸਾਡੇ ਮੁਹੱਲੇ ਦੇ ਵਿੱਚ ਕਿਸੇ ਨੇ ਸਿੱਖ ਨੂੰ ਮਾਰ ਦਿੱਤਾ। ਔਰ ਜਿਸਲੇ ਇਹ ਹਿੰਦੂ ਸੀਗੇ ਦਾਵਾ ਬੋਲਦੇ ਸੀ ਨਾ ਕਿ ਢੋਲ ਵਗੈਰਾ ਵੱਜਦਾ ਹੁੰਦਾ ਸੀ ਵੀ ਫਲਾਂ ਜਗ੍ਹਾ ਦੇ ਪਿੰਡ ਦੇ ਵਿੱਚ ਕਤਲੋਗਾਰੀ ਸ਼ੁਰੂ ਹੋ ਗਈ ਹੈ ਜਾਂ ਅੱਗ ਲਾਤੀ ਹੈ, ਤੇ ਬੜੀ ਤਬਾਹੀ ਕੀਤੀ ਜੀ। ਤੇ ਇਸ ਤਰ੍ਹਾਂ ਬੜਾ ਖੌਫ ਜਿਹਾ ਰਹਿੰਦਾ ਸੀ। ਅੱਛਾ, ਹਾਲਾਤ ਜਿਹੜੇ ਖਰਾਬ ਹੋਣ ਦੀ ਵਜ੍ਹਾ ਫਿਰ ਕੁਛ ਵੀ ਨਹੀਂ ਬਣੀ, ਐਵੇਂ ਬਸ ਵੇਖੋ ਵੇਖੀ ਕੰਮ ਹੋ ਗਿਆ ਵੀ ਹੁਣ ਪਾਰਟੀਸ਼ਨ ਹੋ ਗਈ ਹੈ। ਪਾਰਟੀਸ਼ਨ ਇਹੋ ਹੀ ਹੈ ਕਿ ਉਹ ਥੋੜਾ ਜਿਹਾ ਮਜ਼ਹਬੀ ਹਿੱਸਾ ਆ ਜਾਂਦਾ ਜੀ। ਹਿੰਦੂ ਸਿੱਖ ਮੁਸਲਮਾਨ, ਮਤਲਬ ਸਾਡਾ ਕਲਚਰ ਹੋਰ ਹੈ, ਉਹਨਾਂ ਦਾ ਹੋਰ ਹੈ, ਤੇ ਉਹ ਫਿਰ ਇਹ ਵਜ੍ਹਾ ਬਣ ਗਈ ਹੈ। ਹਾਲਾਂਕਿ ਐਸਾ ਨਹੀਂ ਹੋਣਾ ਚਾਹੀਦਾ। ਬਹੁਤ ਜ਼ੁਲਮ ਕੀਤਾ ਉਹਨਾਂ ਨੇ, ਬਹੁਤ ਜ਼ੁਲਮ ਕੀਤਾ। ਫਿਰ ਕਿਸ ਤਰ੍ਹਾਂ ਆਏ ਉਧਰੋਂ ਉੱਠ ਕੇ? ਹਾਂ, ਅਸਾਂ ਫਿਰ ਆਪਣੇ ਮੁਹੱਲੇ ਚੋਂ ਜਿਸ ਵੇਲੇ ਨਿਕਲੇ ਆ ਨਾ, ਤੇ ਪੈਦਲੀ ਇੱਧਰ ਗਏ ਆ, ਕਰਪੂਥਲੇ ਦੇ ਅੱਡੇ ਆਏ ਆ। ਉਸ ਤੋਂ ਬਾਅਦ ਨਕੋਦਰ ਦਾ ਅੱਡਾ, ਨਕੋਦਰ ਦੇ ਅੱਡੇ ਆਏ ਆ। ਫਿਰ ਇੱਕ ਪਿੰਡ ਸੀ ਹੁਸੈਨਪੁਰਾ। ਹੁਸੈਨਪੁਰਾ ਪਿੰਡ ਦੇ ਵਿੱਚ ਅਸਾਂ ਆ ਕੇ ਕੋਈ 3-4 ਦਿਨ ਰਹੇ ਜਾਂ ਹਫ਼ਤਾ ਰਹੇ ਆ। ਹਾਂਜੀ। ਤੇ ਉਸ ਤੋਂ ਬਾਅਦ ਫਿਰ ਇੱਕ ਕੈਂਪ ਸੀਗਾ ਜਲੰਧਰ, ਹਾਂਜੀ, ਛਾਉਣੀ ਦੇ ਕੋਲ ਜਲੰਧਰ ਛਾਉਣੀ ਕੈਂਪ ਸੀਗਾ। ਉੱਥੇ ਚਲੇ ਗਏ। ਉੱਥੇ ਚਲੇ ਗਏ ਤੇ ਉੱਥੋਂ ਫਿਰ ਕਾਫਲੇ ਦੀ ਸ਼ਕਲ ਦੇ ਵਿੱਚ ਅਸਾਂ ਗਏ ਆ। 18-19 ਹਜ਼ਾਰ ਦਾ ਕਾਫਲਾ ਸੀ ਔਰ 12-13 ਬਲੋਚੀ ਸੀਗੇ। ਜੀਪਾਂ ਉਹਨਾਂ ਦੇ ਕੋਲ ਸੀ, ਅਸਲਾ ਸੀ ਉਹਨਾਂ ਦੇ ਕੋਲ, ਮਿਲਟਰੀ ਵਾਲੇ। ਹੈ ਮਿਲਟਰੀ ਵਾਲੇ, ਹਾਂ। ਉਹ ਫਿਰ ਪੈਦਲ ਸਾਲ ਲੈ ਗਏ, ਪੈਦਲ ਸਫ਼ਰ ਕੀਤਾ
ਤੇ ਮੇਰੀ ਤੇ ਉਹ ਟਾਂਗੇ ਤੇ ਚੜ੍ਹਨ ਲੱਗੇ ਜੀ ਹੈ, ਲੱਤ ਥੱਲੇ ਆ ਗਈ ਟਾਂਗੇ ਦੇ ਥੱਲੇ, ਤੇ ਮੈਂ ਫਿਰ ਟਾਂਗੇ ਚੀਰੇ ਆ ਜੀ। ਤੇ ਬੜਾ ਉਸ ਤੋਂ ਬਾਅਦ ਕਰਤਾਰਪੁਰ ਠਹਿਰੇ ਆ, ਆਹ ਜਿਹੜਾ ਕਰਤਾਰਪੁਰ ਰਾਹਦਾਰੀ ਖੁੱਲੀ ਹੈ ਨਾ, ਇੱਥੇ ਆ ਕੇ ਸਟਾਪ ਪਹਿਲਾ ਸੀਗਾ। ਇੱਥੇ ਆਂਦੇ ਬੜੇ ਹਾਲਾਤ ਖਰਾਬ ਸੀ, ਜਿਹੜਾ ਉਹ ਪੁਲ ਸੀ, ਜਿਹੜਾ ਦੱਸਣ ਵਾਲਾ ਪੁਲ ਹੈ ਕਰਤਾਰਪੁਰ ਸਾਹਿਬ ਵਾਲਾ, ਹਾਂ ਉੱਥੇ ਆਂਦੇ ਬੜਾ ਹੋਇਆ ਸੀ ਨਾ, ਕਤਲੋ ਗਾਰਤ ਹੋਈ। ਹਾਂ ਉਸ ਤੋਂ ਬਾਅਦ ਫਿਰ ਅਸਾਂ ਸਾਡਾ ਕਾਫਲਾ ਚੱਲਿਆ, ਹਿੰਦੂ ਸਿੱਖ ਆਉਂਦੇ ਰਹੇ ਉਹਨਾਂ ਦੇ ਕੋਲ ਜੀ, ਫੌਜੀਆਂ ਦੇ ਕੋਲ, ਕਿ ਹਜ਼ਰਤ ਜੀ ਉਧਰ ਚਲੇ ਜਾਓ, ਉਧਰ ਮੁਕਾਬਲਾ ਹੋ ਰਿਹਾ, ਇਹ ਹੋ ਰਿਹਾ, ਕਿ ਉਹਨੇ ਕਿ ਚਲੇ ਜਾਓ, ਉਹਨੇ ਤੇ ਸ਼ੂਟ ਕਰ ਦੇਵਾਂਗੇ ਤੁਹਾਨੂੰ, ਕਿਉਂਕਿ ਉਹਨਾਂ ਨੇ ਉਧਰ ਭੇਜਣਾ ਸੀ, ਇਹਨਾਂ ਨੇ ਪਿੱਛੋਂ ਕਾਫਲੇ ਨੂੰ ਨੁਕਸਾਨ ਪਹੁੰਚਾਉਣਾ ਸੀ, ਕਤਲੋਗਾਰੀ ਕਰਨੀ। ਅਖੀਰ ਫਿਰ ਅਸਾਂ ਦਰਿਆ ਬਿਆਸ ਦੇ ਉੱਤੇ ਚਲੇ ਗਏ, ਅੰਮ੍ਰਿਤਸਰ ਦਰਿਆ ਬਿਆਸ ਦੇ ਕੋਲ ਚਲੇ ਗਏ, ਤੇ ਉੱਥੇ ਇੱਕ ਮੁਹੱਲਾ ਸੀ ਚਲਖੀਆਂ, ਹਾਂ ਚਲਖੀਆਂ ਕੋ, ਉੱਥੇ ਠਹਿਰੇ ਆ। ਉੱਥੇ ਗਏ ਆ ਤੇ ਉਹ ਆਟੇ ਕਨਾਲੀਆਂ 'ਚ ਗੁੱਝੇ ਪਏ ਜੇ ਤਾਜ਼ੇ, ਉਹ ਲੋਕ ਉੱਥੋਂ ਮੂਵ ਹੋ ਗਏ ਸੀ। ਅਸਾਂ ਉੱਥੇ ਆ ਕੇ ਠਹਿਰੇ ਹਾਂ, ਅਸਾਂ 2-3 ਦਿਨ ਠਹਿਰੇ ਹਾਂ। ਉਸ ਤੋਂ ਬਾਅਦ ਫਿਰ ਅਸਾਂ ਇੱਧਰ ਵਾਹਗਾ ਬਾਰਡਰ ਦੀ ਤਰਫ ਆਉਣਾ ਸ਼ੁਰੂ ਹੋ ਗਏ। ਅੰਮ੍ਰਿਤਸਰ ਸ਼ਹਿਰ ਦੇ ਵਿੱਚੋਂ ਦੀ ਸਿੱਖਾਂ ਦੇ ਬੜੇ ਟੋਲੇ ਸੀ ਸਿੱਖਾਂ ਦੇ, ਲੇਕਿਨ ਅੱਲਾ ਨੇ ਬਚਾਉਣਾ ਸੀ, ਵਿੱਚੋਂ ਦੀ ਨਿਕਲ ਕੇ ਅਸਾਂ ਵਾਹਗਾ ਬਾਰਡਰ ਤੇ ਆ ਗਏ। ਤੇ ਸ਼ੁਕਰ ਅਲਹਮਦੁਲਿਲਾ। ਤੇ ਸਾਡੇ ਉਧਰੋਂ ਨਿਕਲ ਦੇ ਨਾਲ ਹੀ ਖਲਚੀਆਂ ਸੀ, ਮੇਰਾ ਖਿਆਲ ਉਹ ਪਿੰਡ ਦਾ ਖਲਚੀਆਂ, ਹਾਂਜੀ ਹਾਂ। ਤੇ ਉਹ ਦਰਿਆ ਬਿਆਸ ਦੇ ਵਿੱਚ ਤੁਗਾਨੀ ਆ ਗਈ, ਉਹ ਜਿੰਨੇ ਵੀ ਹੈ ਸੀ ਸਾਰਿਆਂ ਨੂੰ ਬਹਾ ਕੇ ਲੈ ਗਏ। ਤੇ ਅਸਾਂ ਉੱਥੇ ਹੁੰਦੇ ਤੇ ਅਸਾਂ ਵੀ ਗਏ ਸੀ, ਲੇਕਿਨ ਅੱਲਾ ਨੇ ਜ਼ਿੰਦਗੀ। ਤੁਸੀਂ ਪਹਿਲਾਂ ਆ ਗਏ? ਹਾਂਜੀ ਅਸਾਂ ਪਹਿਲੇ ਆ ਗਏ। ਅੱਛਾ ਤੁਸੀਂ ਦੱਸ ਦਿਓ ਵੀ ਜਿਹੜਾ ਤੁਹਾਡਾ ਜਿੱਥੋਂ ਤੁਸੀਂ ਉੱਠ ਕੇ ਆਏ ਜੀ, ਅੱਗੇ ਮੈਨੂੰ ਪਹਿਲਾਂ ਦੱਸਿਆ ਵੀ ਤਕਰੀਬਨ ਉਸ ਤੋਂ ਬਾਅਦ ਤੁਸੀਂ ਗਏ ਨਹੀਂ ਫਿਰ ਦੁਬਾਰਾ ਆਪਣੇ? ਨਹੀਂ ਜੀ, ਹਾਂ ਮੁੜ ਕੇ ਗਏ ਹੀ ਨਹੀਂ। ਤੁਸੀਂ ਦੱਸਿਆ ਹੁਣੇ ਮੈਂ ਜਾਂਦਾ ਰਹਿਣਾ ਉਹ ਖਾਬ ਦੇ ਵਿੱਚ, ਖਾਬ ਦੇ ਵਿੱਚ ਮੈਂ ਜਾਂਦਾ, ਖਾਬ ਦੇ ਵਿੱਚ ਮੈਂ ਰੋਜ਼ ਫਿਰ ਆਉਣਾ ਜੀ। ਅੱਛਾ ਹਾਂ, ਔਰ ਹਰ ਚੀਜ਼ ਜਗ੍ਹਾ ਜਿਹੜੀ ਮੇਰੀ ਦੇਖੀ ਹੈ ਨਾ ਉਹ ਦੇਖਦਾ ਮੈਂ। ਤੇ ਉਸ ਤੋਂ ਬਾਅਦ ਕਾਫਲੇ ਸ਼ੁਰੂ ਚਲੇ ਤੇ ਵਾਹਗਾ ਬਾਰਡਰ ਤੇ ਪਹੁੰਚੇ ਤੇ ਅਸਾਂ ਸਜਦਾ ਕੀਤਾ ਜ਼ਮੀਨ ਦੇ ਉੱਤੇ, ਯਾ ਅੱਲਾ ਤੇਰਾ ਲੱਖ ਲੱਖ ਸ਼ੁਕਰ। ਪਾਕਿਸਤਾਨ ਪਹੁੰਚ ਗਏ? ਹਾਂ ਪਾਕਿਸਤਾਨ ਪਹੁੰਚ ਗਏ। ਉੱਥੋਂ ਫਿਰ ਫੈਸਲਾ ਕੀਤਾ, ਉਹ ਸਾਰੀ ਬਰਾਦਰੀ ਕਹਿੰਦੀ ਵੀ, ਉਹ ਕਹਿੰਦੇ ਲਾਹੌਰ ਠਹਿਰੇ, ਉਹ ਕਹਿੰਦੇ ਨਹੀਂ ਅਸਾਂ ਲੈਲਪੁਰ ਜਾਣਾ। ਉਸ ਵੇਲੇ ਦਾ ਫੈਸਲਾਬਾਦ ਨਾ ਲੈਲਪੁਰ ਸੀ। ਲੈਲਪੁਰ ਅਸਾਂ ਆਏ ਹਾਂ, ਉੱਥੇ ਫਿਰ ਜਿੱਥੇ ਬੈਠੇ ਆ ਉੱਥੇ ਹੀ ਬੈਠੇ ਰਹੇ, ਹਿੱਲੇ ਹੀ ਨਹੀਂ ਗਏ। ਹਾਂ ਇੱਥੇ ਆ ਕੇ ਬਹਿ ਗਏ, ਉੱਥੇ ਆ ਕੇ। ਹੁਣ ਤਾਂ ਉਹੀ ਗੱਲ ਹੋਣ ਡਈ ਸੀ ਵੀ ਖਾਬ 'ਚ ਜਾਂਦੇ ਤੇ ਕੀ ਕੀ ਵੇਖਦੇ ਹੋ, ਜਿਵੇਂ ਤੁਸੀਂ ਛੱਡ ਗਏ ਉਵੇਂ ਨਜ਼ਰ ਆਉਂਦਾ ਸਾਰਾ? ਉਸੇ ਤਰ੍ਹਾਂ ਜਿਸ ਤਰ੍ਹਾਂ ਛੱਡ ਕੇ ਗਏ ਨਾ, ਬਿਲਕੁਲ ਹੂਬਹੂ ਉਸ ਤਰ੍ਹਾਂ ਨਜ਼ਰ ਆਇਆ। ਹੁਣ ਤਾਂ ਬੜੀ ਤਬਦੀਲੀ ਆ ਗਈ ਹੋ ਗਈ ਨਾ। ਕਿੱਥੇ ਸੀ ਘਰ? ਉੱਥੇ ਘਰ ਸਾਡਾ ਹਜ਼ਰਤ ਇਮਾਮ ਨਾਸਰਉਦੀਨ ਮਜ਼ਾਰ ਬਹੁਤ ਮਸ਼ਹੂਰ ਹੈ। ਹਾਂਜੀ ਹਾਂ, ਉਹ ਉੱਥੋਂ ਜਰਾ ਥੋੜ੍ਹਾ ਜਿਹਾ ਇੱਧਰ ਨੂੰ ਕਰਕੇ ਹੈ ਮੁਹੱਲਾ ਜੱਟਪੁਰਾ, ਤੇ ਦਰਮਿਆਨ ਜੀ ਸੜਕ ਸੀ ਪਾਲੇ ਪਾਸੇ ਚਰਨਜੀਤਪੁਰਾ ਹਿੰਦੂਆਂ ਦਾ। ਹਾਂ ਪਹਿਲੇ ਕਿ ਬੜਾ ਅੱਛੇ ਤਰੀਕੇ ਨਾਲ ਰਹਿ ਰਹੇ ਸੀ। ਅੱਛਾ ਪਹਿਲੋਂ ਦੀ ਗੱਲ ਜੇ ਆਪਾਂ ਸ਼ੇਅਰ ਕਰਦੇ ਹਾਂ, ਜਿਵੇਂ ਤੁਸੀਂ ਦੱਸਿਆ ਵੀ ਉਦੋਂ ਤਾਂ ਫਿਰ ਇੱਕੋ ਵਾਰੀ ਹਾਲਾਤ ਹੋਏ ਨਾ ਖਰਾਬ, ਤੇ ਇੱਕ ਦੂਜੇ ਨੂੰ ਮਾਰਨ ਮੁਰਨ ਲੱਗ ਪਏ। ਹਾਂ ਪਹਿਲੋਂ ਤੇ ਉਦੋਂ ਦੇ ਹਾਲਾਤਾਂ ਦੇ ਵਿੱਚ ਵਜ੍ਹਾ ਵੀ ਜਿਹੜੀ ਆ, ਕਈਆਂ ਨੇ ਮਜ਼ਹਬੀ ਵੀ ਲੈ ਲਈ, ਕਈਆਂ ਨੇ ਲਾਲਚ ਵੀ ਆ ਗਿਆ ਹੋਊਗਾ। ਕੋਈ ਹਕੂਮਤੀ ਲੈਵਲ ਤੇ ਵੀ ਇਸ ਤਰ੍ਹਾਂ ਦੀ ਕੋਈ ਗੱਲਬਾਤ ਸੀ ਕਿ ਇੱਕ ਦੂਜੇ ਨੂੰ ਉਠਾਉਣ ਦਾ ਕਰਕੇ ਵੀ ਉੱਠਣਗੇ ਤੇ ਦੂਜੇ ਆਉਣਗੇ, ਇਦਾਂ ਦੀ ਕੋਈ ਗੱਲ ਹੈ ਸੀ? ਕਈ ਬਜ਼ੁਰਗ ਇਸ ਤਰ੍ਹਾਂ ਵੀ ਦੱਸਦੇ ਆ ਵੀ ਜਿੰਨੀ ਦੇਰ ਤੱਕ ਇਹ ਨਾ ਉਹਨਾਂ ਇੱਥੇ ਬੈਠੇ ਰਹਿਣਾ ਸੀ, ਉਹ ਕਿਵੇਂ ਆਉਣਗੇ? ਇਹ ਵੀ ਵਜ੍ਹਾ ਸੀ? ਨਹੀਂ, ਕੁਛ ਲੋਕ ਤੇ ਮਤਲਬ ਕਿ ਉੱਥੇ ਠਹਿਰ ਗਏ, ਉਹ ਆਏ ਨਹੀਂ ਗਏ। ਲੇਕਿਨ ਇਹ ਪੰਜਾਬ ਦੇ ਵਿੱਚ ਨਹੀਂ, ਪੰਜਾਬ ਚੋਂ ਤਕਰੀਬਨ ਸਾਰੇ ਲੋਕ ਆ ਗਏ, ਤਕਰੀਬਨ ਸਾਰੇ ਮੂਵ ਹੋ ਗਏ। ਇੱਧਰ ਇੰਡੀਆ ਦੇ ਵਿੱਚ ਉਹ ਉੱਤਰ ਪ੍ਰਦੇਸ਼ ਜਾਂ ਹੋਰ ਇਸ ਤਰ੍ਹਾਂ ਦੇ ਉਹ ਉੱਥੇ ਰਹੇ। ਅੱਛਾ ਕਦੀ ਫਿਰ ਹੁਣ ਜੇ ਸਬੱਬ ਬਣੇ ਦੁਬਾਰਾ ਉਹ ਵੇਖਣ ਨੂੰ ਆਪਾਂ ਏਰੀਆ, ਜਾਓਗੇ ਫਿਰ? ਅਗਰ ਹੁਣ ਮਤਲਬ ਕਿ ਐਸਾ ਪ੍ਰੋਗਰਾਮ ਬਣ ਜਾਏ, ਦੋਨੋਂ ਮੁਲਕਾਂ ਦੇ ਵਿੱਚ ਆਪਸ ਤਾਲੁਕਾਤ ਠੀਕ ਹੋ ਜਾਣ, ਆਉਣ ਜਾਣ ਹੋ ਜਾਏ, ਤੇ ਫਿਰ ਇਨਸ਼ਾਅੱਲਾ ਜਾਊਂਗਾ ਮੈਂ। ਤੁਸੀਂ ਕੀ ਚਾਹੁੰਦੇ ਜੇ ਤਾਲੁਕਾਤ ਠੀਕ ਹੋਣੇ ਚਾਹੀਦੇ ਕਿ ਨਹੀਂ? ਵੈਸੇ ਬਜ਼ੁਰਗੋ ਆਮ ਲੋਕ ਨੇ ਜਿਹੜੇ ਜੀ, ਉਧਰ ਹੀ ਵਸਣ ਵਾਲੇ ਇੱਧਰ ਵੀ ਵਸਣ ਵਾਲੇ, ਆਮ ਲੋਕ ਤੇ ਨਹੀਂ ਚਾਹੁੰਦੇ ਵੀ ਲੜਾਈ ਹੋਵੇ, ਝਗੜਾ ਹੋਵੇ, ਅਮਨ ਅਮਾਨ ਹੋਣਾ ਚਾਹੀਦਾ। ਬਿਲਕੁਲ ਨਹੀਂ ਚਾਹੁੰਦੇ। ਆਵਾਮ ਚਾਹੁੰਦੀ ਹੈ ਕਿ ਆਪਸ ਵਿੱਚ ਸੁਲ੍ਹਾ ਹੋ ਜਾਏ, ਇਹਨਾਂ ਦਾ ਆਪਸ ਵਿੱਚ ਤਜਾਰਤ ਸ਼ੁਰੂ ਹੋ ਜਾਏ, ਬੜੀਆਂ ਬਹੁਤ ਸਹੂਲਤਾਂ ਹੋ ਸਕਦੀਆਂ ਜੀ, ਫਾਇਦੇ ਵੀ ਹੋ ਸਕਦੇ ਦੋਵਾਂ ਮੁਲਕਾਂ ਦੇ, ਇਹਦੇ ਨਾਲ ਬੜੇ ਫਾਇਦੇ ਹੋ ਸਕਦੇ, ਤਜਾਰਤ ਵੱਧ ਸਕਦੀ ਇਹਨਾਂ ਦੀ ਆਪਸ ਦੇ ਵਿੱਚ, ਔਰ ਬੜਾ ਕਾਰੋਬਾਰ ਹੋ ਸਕਦਾ ਸੀ। ਲੇਕਿਨ ਉਸ ਵੇਲੇ ਕੋਈ ਐਸੀ ਗੱਲਬਾਤ, ਹਿੰਦੂ ਜਿਹੜੇ ਸੀ ਸਾਡੇ ਘਰਾਂ 'ਚ ਮਈਆਂ ਰੱਖੀਆਂ ਸੀ, ਦੁੱਧ ਵਗੈਰਾ ਹਿੰਦੂ ਲੈ ਕੇ ਜਾਂਦਾ ਸੀ, ਔਰ ਇਸ ਕਦਰ ਇਤਬਾਰ ਸੀ
ਕਿ ਹਿੰਦੂ ਆਪਣੀ ਬੁੱਕ ਦੇ ਵਿੱਚ ਸਾਡਾ ਜਿੰਨੀਆਂ ਗੜਵੀਆਂ ਦੁੱਧੀਆਂ ਲਿਖੀਆਂ ਸੰਸਕ੍ਰਿਤ ਦੇ ਵਿੱਚ ਲਿਖਦਾ ਸੀ, ਅਸੀਂ ਨਹੀਂ ਪੜ੍ਹ ਸਕਦੇ ਲੇਕਿਨ ਉਹਦਾ ਈਮਾਨ ਦੇ ਉੱਤੇ, ਲੇਕਿਨ ਸਾਨੂੰ ਪਤਾ ਕਿ ਉਹਨੇ ਇਮਾਨਦਾਰੀ ਨਾਲ ਕੰਮ ਕੀਤਾ। ਹਾਂ, ਉਹਨੇ ਇਮਾਨਦਾਰੀ ਨਾਲ ਉਹਨੇ ਵੀ ਕੀਤਾ। ਲੇਕਿਨ ਇਹ ਹੈ ਕਿ ਆਵਾਮ ਨਹੀਂ ਚਾਹੁੰਦੀ ਸੀ ਕਿ ਐਸੀ ਹੋਵੇ, ਲੇਕਿਨ ਇਹ ਸਿੱਖਾਂ ਨੇ ਦਰਅਸਲ ਬਹੁਤ ਖਰਾਬੀ ਪੈਦਾ ਕੀਤੀ। ਹਿੰਦੂ ਘਰ ਬੈਠੇ ਰਹੇ ਜੇ, ਇਹਨਾਂ ਸਿੱਖਾਂ ਨੂੰ ਅੱਗੇ ਕਰਤਾ। ਹਿੰਦੂ ਲੜ ਨਹੀਂ ਸਕਦਾ। ਹਾਂ, ਇਹ ਸਿੱਖ ਜਿਹੜੇ ਆ ਨਾ, ਇਹਨਾਂ ਨੇ ਤਬਾਹੀ ਕੀਤੀ। ਅੱਛਾ, ਅੱਗੇ ਵੇਖਦੇ ਆਪਾਂ, ਇੰਨੇ ਸਾਲ ਹੋ ਗਏ ਜਿਵੇਂ ਤੁਸੀਂ ਕਿਹਾ ਕਿ ਬਿਲਕੁਲ ਜਿਵੇਂ ਹੁਣ ਦੋ ਮੁਲਕ ਬਣ ਗਏ, ਬਾਰਡਰ ਵੱਜ ਗਏ, ਪਾਕਿਸਤਾਨ ਦਾ ਪੰਜਾਬ ਵੀ ਆ, ਪਾਕਿਸਤਾਨ ਵੀ ਆ, ਇੰਡੀਆ ਵੀ ਆ, ਆਪੋ ਆਪਣੀ ਥਾਂ ਤੇ ਰਹਿਣ। ਜਿਵੇਂ ਤੁਸੀਂ ਲੰਡਨ ਰਹਿੰਦੇ ਜੇ, ਸਾਰੇ ਇੱਕੋ ਥਾਂ ਵਸਦੇ, ਤੇ ਇਸ ਤਰ੍ਹਾਂ ਆਪਾਂ ਗਵਾਂਢੀ ਬਣ ਕੇ ਚੰਗੇ ਵਸ ਸਕਦੇ। ਬਿਲਕੁਲ ਬਿਲਕੁਲ ਐਸਾ ਹੀ। ਅੱਛਾ, ਲੰਡਨ ਰਹਿੰਦੇ ਆ, ਨਾਲ ਦੇ ਮਕਾਨ ਦੇ ਵਿੱਚ ਪਤਾ ਨਹੀਂ ਰਹਿੰਦੇ ਤੇ ਹੈ, ਲੇਕਿਨ ਆਉਣ ਜਾਣ ਕੋਈ ਨਹੀਂ, ਬਾਹਰ ਕਿਤੇ ਨਿਕਲ ਤੇ ਹੁੰਦੀ ਆ ਮਾਰਨਿੰਗ, ਗੁੱਡ ਮਾਰਨਿੰਗ, ਆਫਟਰਨੂਨ, ਤੇ ਉਸ ਤੋਂ ਬਾਅਦ ਕੋਈ ਨਹੀਂ, ਪ੍ਰਾਈਵੇਸੀ ਬਹੁਤ ਹੈ, ਕਿਸੇ ਨੂੰ ਕੋਈ ਤਕਲੀਫ ਨਹੀਂ, ਕਿਸੇ ਨਾਲ ਕੋਈ ਬੜਾ ਸਕੂਨ ਹੈ, ਬੜਾ ਆਰਾਮ ਹੈ। ਤੇ ਬਾਕੀ ਇਹ ਹੈ ਕਿ ਉਹ ਸਾਡੇ ਇੱਥੇ ਦਾ ਜਿਹੜਾ ਮਾਹੌਲ ਹੈ ਨਾ, ਇਹ ਫਿਰ ਬਹੁਤ ਡਿਫਰੈਂਟ ਹੈ। ਹਾਂ, ਔਰ ਇਹ ਮੁਲਕ ਜਿਹੜਾ ਨਾ, ਅੱਲਾਹ ਤਾਲਾ ਨੇ ਇੱਕ ਗਿਫਟ ਦਿੱਤਾ ਜੀ, ਤੋਹਫਾ ਦਿੱਤਾ ਜੀ, ਸਾਨੂੰ ਸੰਭਾਲਣਾ ਨਹੀਂ ਆਇਆ ਹੈ ਜੀ, ਸੰਭਾਲਣਾ ਨਹੀਂ ਆਇਆ। ਹਾਂ, ਮੈਂ ਕਿਹਾ ਤੋਹਫਾ ਸੰਭਾਲਣਾ ਨਹੀਂ ਆਇਆ। ਸੰਭਾਲਣਾ ਨਹੀਂ ਆਇਆ, ਬਿਲਕੁਲ ਠੀਕ ਹੈ। ਇਹ ਨਾ ਸ਼ੁਕਰੀਏ, ਇਹ ਅੱਲਾਹ ਤਾਲਾ ਦਾ ਸ਼ੁਕਰ ਅਦਾ ਕਰਨਾ ਚਾਹੀਦਾ। ਮੌਲਾ ਕਰੀਮ ਨੇ ਐਸਾ ਖਿੱਤਾ ਦਿੱਤਾ ਜੀ ਕਿ ਪੂਰੀ ਦੁਨੀਆ ਮਤਲਬ ਕਿ ਇਹ ਪੁੱਲ ਦੀ ਸ਼ਕਲ ਇਖਤਿਆਰ ਕਰ ਗਿਆ ਜੀ। ਤੇ ਲੇਕਿਨ ਅੱਲਾਹ ਤਾਲਾ ਨੇ ਹਰ ਨਿਯਮਤ ਦਿੱਤੀ ਹੈ। ਇੰਡੀਆ ਨਾਲੋਂ ਇੱਥੇ ਪਾਕਿਸਤਾਨ ਦੇ ਵਿੱਚ ਹਾਲਾਤ ਬਹੁਤ ਅੱਛੇ ਜੀ, ਮਤਲਬ ਕਿ ਠੀਕ ਹੈ, ਬਰੂਦ ਵੀ ਹੈ, ਲੇਕਿਨ ਇਹ ਕਿ ਸਾਰੇ ਰਾਤ ਨੂੰ ਖਾਣਾ ਖਾ ਕੇ ਸੌਂਦੇ ਜੀ। ਤੇ ਇੰਡੀਆ ਦੇ ਵਿੱਚ ਬੜੀ ਭੁੱਖ ਹੈ। ਬਹੁਤ ਸ਼ੁਕਰੀਆ ਬਜ਼ੁਰਗੋ ਤੁਹਾਡਾ, ਬਹੁਤ ਸ਼ੁਕਰੀਆ। ਸੋ ਗੱਲ ਕਰਨੇ ਸਭ ਬਜ਼ੁਰਗਾਂ ਦੇ ਨਾਲ ਪਾਰਟੀਸ਼ਨ 1947 ਦੇ ਹਵਾਲੇ ਦੇ ਨਾਲ, ਜਿੱਥੋਂ ਇਹ ਉੱਠ ਕੇ ਆਏ, ਕਿਵੇਂ ਉਹਨਾਂ ਨੇ ਦੱਸਿਆ ਕਿ ਹੁਣ ਵੀ ਕਹਿੰਦੇ ਆ ਕਿ ਰਾਤ ਨੂੰ ਖਾਬ 'ਚ ਬਹੁਤ ਵਾਰੀ ਆਪਣੇ ਉਸ ਜਗ੍ਹਾ ਤੋਂ ਜਿੱਥੋਂ ਜਿਹੜੀ ਆਪਣਾ ਜਨਮ ਥਾਂ ਬਹੁਤ ਵਾਰੀ ਫਿਰ ਕੇ ਆਏ। ਸੋ ਇਹਨਾਂ ਬਜ਼ੁਰਗਾਂ ਦੀਆਂ ਕਹਾਣੀਆਂ ਰੱਖਣ ਦਾ ਮਕਸਦ ਵੀ ਹੈ ਕਿ ਪਾਕਿਸਤਾਨ ਕਿਵੇਂ ਬਣਿਆ, ਆਜ਼ਾਦੀ ਕਿਵੇਂ ਮਿਲੀ, ਜਾਂ ਪਹਿਲੋਂ ਦਾ ਜਿਹੜੀ ਆਪਸ 'ਚ ਸਾਂਝ ਸੀ ਉਹ ਕਿਵੇਂ ਸੀ, ਫਿਰ ਨਫ਼ਰਤਾਂ ਕਿਵੇਂ ਪਈਆਂ, ਕਿ ਹੁਣ ਤੱਕ ਅਸੀਂ ਕੀ ਬੀਜਿਆ ਤੇ ਕੀ ਵੱਢਿਆ, ਤੇ ਅੱਗੇ ਫਿਊਚਰ 'ਚ ਸਾਨੂੰ ਕਿਸ ਤਰ੍ਹਾਂ ਹੋਣਾ ਚਾਹੀਦਾ। ਇਸੇ ਕੋਸ਼ਿਸ਼ ਦੇ ਨਾਲ, ਇਸੇ ਉਮੀਦ ਦੇ ਨਾਲ ਇਸ ਤਰ੍ਹਾਂ ਦੀਆਂ ਕਹਾਣੀਆਂ, ਸਟੋਰੀਆਂ ਤੁਹਾਡੇ ਤੱਕ ਰੱਖਦੇ ਰਹਾਂਗੇ। ਮਿਲਾਂਗੇ ਫਿਰ, ਰੱਬ ਰੱਖ।